ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮੁੱਦਈ ਤੁਹਾਡਾ ਆਪਣਾ ਪੰਜਾਬੀ ਰੇਡੀਓ USA ਲੈ ਕੇ ਹਾਜ਼ਰ ਹੈ ਜੀ। ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਨਜ਼ਰੀਆ। ਮੈਨੂੰ ਚਰਨਜੀਤ ਜੋਗੀ ਕਹਿੰਦੇ ਆ ਤੇ ਮੈਨੂੰ ਰਵਨੀਤ ਕੌਰ ਕਹਿੰਦੇ ਅੱਜ ਕੱਲ। ਕੌਣ ਕਹਿੰਦਾ? ਸਾਰੀ ਕੌਣ ਪਤਾ ਵੀ ਲੱਗੇ। ਲੈ ਹੱਦ ਹੋ ਗਈ, ਆਪੇ ਕਹਿੰਦੇ ਅੱਜ ਕੱਲ ਆਪਣਾ ਨਾਮ ਕੀ ਆ, ਤਾਂ ਮੈਂ ਦੱਸ ਰਹੀ ਕਿ ਮੇਰਾ ਨਾਮ ਰਵਨੀਤ ਕੌਰ ਹੈ, ਅੱਜ ਕੱਲ ਤੇ ਹਮੇਸ਼ਾ। ਲਓ ਜੀ, ਫਿਰ ਅਸੀਂ ਆ ਗਏ ਹਾਂ ਤੁਹਾਡੇ ਕੋਲ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਅੱਜ ਤੋਂ ਅੱਧੀਆਂ ਬਾਹਾਂ ਵਾਲੀ ਕਮੀਜ਼ ਪਾਉਣੀ ਸ਼ੁਰੂ ਕਰ ਦਿਓ। ਉਹ ਤਾਂ ਪਤਾ ਹੀ ਹੈ, ਗਰਮੀ ਆ ਗਈ ਆ। ਓਏ ਹੋਏ, ਮੈਂ ਤਾਂ ਕੱਟ ਸਲੀਵ ਪਾਉਂ। ਚੱਲ ਫੇਰ ਠੀਕ ਆ, ਅਗਲੇ ਨੂੰ ਟੀਕਾ ਲਾਉਣ ਦੇ ਵਿੱਚ ਆਸਾਨੀ ਹੁੰਦੀ ਹੈ। ਅੱਛਾ, ਹਾਂਜੀ, ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਹੁਣ ਜਿਹੜੀ ਨਵੀਂ ਗੱਲ ਕੱਢੀ ਆ ਵੀ 45 ਤੋਂ ਉੱਪਰ ਵਾਲਿਆਂ ਨੂੰ, ਤੁਹਾਡੇ ਵਰਗੇ ਨੇ ਤੇ ਵੀ ਕਿਹਾ ਹੋਣਾ ਵੀ 3 ਤੇ 60 ਵਾਲੇ ਚ ਲੱਗ ਗਿਆ ਹੋਣਾ। ਉਹ ਤੇਰਾ ਤਾਂ ਖੈਰ, ਕਿਉਂਕਿ ਤੁਸੀਂ ਤਾਂ ਫਰੰਟ ਲਾਈਨ ਵਾਲੇ ਸੀ ਨਾ। ਹਾਂ, ਤੁਹਾਨੂੰ ਤੇ ਲੱਗ ਚੁੱਕਿਆ ਹੋਣਾ। ਮੈਂ ਫਰੰਟ ਲਾਈਨਰ ਨਹੀਂ ਸੀਗੀ, ਮੈਂ 60 ਤੋਂ ਉੱਪਰ ਸੀ, ਤੁਹਾਡੇ ਮੁਤਾਬਕ ਤਾਂ ਲੱਗਾ। ਅੱਛਾ, ਇਹਦਾ ਮਤਲਬ ਨਾ ਤੁਸੀਂ ਫਰੰਟ ਲਾਈਨ ਦੇ ਵਿੱਚ ਸੀਗੇ, ਤੁਸੀਂ ਤਾਂ ਡੈਡ ਲਾਈਨ ਤੇ ਬੈਠੇ ਸੀ। ਸਾਨੂੰ ਮਾਰਨ ਮਕਾਉਣ ਵਾਲੇ ਬਥੇਰੇ ਜੰਮੇ ਬਹੁਤ, ਪਰ ਅਸੀਂ ਕਦੀ ਮਰੇ ਨਹੀਂ। ਲੈ, ਮੈਂ ਕਿਹਾ ਮਰੇ ਤਾਂ ਨਹੀਂ, ਪਰ ਡਰੇ ਤਾਂ ਹੈ। ਅੱਛਾ, ਇੱਕ ਨਿੱਕੇ ਜਿਹੇ ਪੱਬੂ ਤੋਂ। ਉਹ ਕਿਹੜਾ ਪੱਬੂ? ਇਹ ਕਰੋਨਾ। ਹਾਏ, ਮੈਂ ਨਹੀਂ ਡਰਦੀ ਕਰੋਨੇ ਤੋਂ, ਪਹਿਲਾਂ ਬੜਾ ਡਰ ਸੀ, ਹੁਣ ਨਹੀਂ ਹੈਗਾ ਜੋਗੀ ਜੀ। ਉਹ ਤੇਰੇ ਵਰਗੀਆਂ ਬੁੜੀਆਂ ਤਾਂ ਕਈ ਕਹਿੰਦੀਆਂ ਨਾ ਹੈ ਨਹੀਂ ਕਰੋਨਾ ਇੱਥੇ ਕੁਝ ਵੀ, ਬਸ ਐਵੇਂ ਡਰਾਈ ਮਾਰਿਆ ਸਰਕਾਰ ਨੇ। ਜੇ ਹੁੰਦਾ ਤੇ ਹੁਣ ਨੂੰ ਅਸੀਂ ਇੱਥੇ ਹੀ ਹੁੰਦੇ। ਉਹੀ ਤਾਂ ਗੱਲ ਮੈਂ ਤੁਹਾਨੂੰ ਕਹੀ ਜਾਂਦੀ ਆ ਵੀ ਪਹਿਲਾਂ ਇਦਾਂ ਹੁੰਦਾ ਸੀਗਾ, ਜਦੋਂ ਲੋਕੀ ਬੜਾ ਡਰੇ, ਅੰਦਰ ਬੈਠੇ ਰਹੇ, ਸ਼ੀਲਡਾਂ ਲਾ ਕੇ PPE ਕਿੱਟਾਂ ਪਾ ਕੇ ਬਾਹਰ ਜਾਂਦੇ ਸੀ। ਮੈਂ ਕਹਾਂ ਜੀ ਘਰ ਵਾਲਿਆਂ ਨੂੰ ਵੀ ਏਦਾਂ ਹੀ PPE ਕਿੱਟ ਪਾ ਕੇ ਮਿਲਦੀ ਹੁੰਦੀ ਸੀ। ਹੋਰ ਕੀ, ਵਿਆਹ PPE ਕਿੱਟਾਂ ਪਵਾ ਕੇ ਲੋਕਾਂ ਨੇ ਕੀਤੇ ਆ। ਹਾਏ, ਘਰੇ ਵੜਨਾ ਤੇ ਪਹਿਲੇ ਕਹਿਣਾ ਉਹ ਗਰਮ ਪਾਣੀ ਪਿਆ ਤੇ ਉਹ ਚ ਆਪਣੇ ਕੱਪੜੇ ਸੁੱਟੋ ਤੇ ਨਾਲੇ ਪਾਣੀ ਦੀ ਬਾਲਟੀ ਪਾ ਕੇ ਚੰਗੀ ਤਰ੍ਹਾਂ ਨਹਾ ਧੋ ਕੇ ਫੇਰ ਆਇਓ। ਨਿਆਣਿਆਂ ਦੇ ਨੇੜੇ ਤੇ ਬਿਲਕੁਲ ਵੀ ਨਹੀਂ ਆਉਣਾ। ਬਿਲਕੁਲ, ਜਦੋਂ ਕੋਈ ਨਾ ਸਬਜ਼ੀ ਵਾਲਾ ਥੈਲਾ ਵੀ ਲੈ ਕੇ ਆਉਂਦਾ ਸੀਗਾ, ਤਾਂ ਵੀ ਇੱਕ ਵੱਡਾ ਸਾਰਾ ਡੰਡਾ ਰੱਖਿਆ ਹੁੰਦਾ ਸੀਗਾ। ਉਸ ਡੰਡੇ ਦੇ ਵਿੱਚ ਥੈਲਾ ਟੰਗ ਦੇਣਾ, ਅਗਲਿਆਂ ਨੇ ਥੈਲਾ ਅੰਦਰ ਤੇ ਘਰ ਵਾਲਿਆਂ ਨੇ ਕਹਿਣਾ ਚੱਲ ਟੂਟੀ ਥੱਲੇ। ਵੈਸੇ ਵਹਿਮ ਕਿੰਨੇ ਪਾਲੇ ਨਾ ਆਪਾਂ ਇਸ ਤਰ੍ਹਾਂ। ਦੇਖੋ, ਜਿਹੜੇ ਵਹਿਮ ਆ ਇਹ ਕੁਝ ਸਾਡੇ ਡਰ ਸੀ, ਕੁਝ ਸਾਡੇ ਖਦਸ਼ੇ ਸੀ, ਠੀਕ ਆ ਜੀ। ਔਰ ਇਹ ਜਿਹੜਾ ਵਹਿਮ ਆ, ਡਰ ਆ, ਇਹ ਵਹਿਮ ਤਾਂ ਨਹੀਂ ਜ਼ਰੂਰੀ, ਪਰ ਡਰ ਜ਼ਰੂਰੀ ਹੈ। ਬਿਲਕੁਲ। ਅੱਛਾ, ਡਰ ਤੇ ਹੁਣ ਵੀ ਪਾਇਆ ਜਾ ਰਿਹਾ, ਪਰ ਕਈ ਲੋਕ ਇਹ ਕਹਿੰਦੇ ਆ ਵੀ ਇਹ ਜਾਣ ਕੇ ਸਰਕਾਰਾਂ ਡਰਾ ਰਹੀਆਂ ਨੇ, ਇਹਨਾਂ ਨੇ ਟੀਕੇ ਕਰਕੇ ਇਦਾਂ ਕੀਤਾ। ਦੇਖੋ, ਗੱਲ ਇਹ ਹੈ ਕਿ ਟੀਕਾ ਤਾਂ ਸਾਰਿਆਂ ਦੇ ਲੱਗਣਾ ਹੀ ਆ, ਨਾਲੇ ਤੇ ਸਰਕਾਰਾਂ ਦਾ ਕੰਮ ਹੀ ਟੀਕਾ ਲਾਉਣਾ ਆ, ਚਾਹੇ ਉਹ ਕਰੋਨਾ ਦਾ ਹੋਵੇ ਤੇ ਚਾਹੇ ਫਿਰ ਦੂਜਾ। ਤੁਸੀਂ ਚੁੱਪ ਕਰਕੇ ਇੱਕ ਚੀਜ਼ ਵੱਟ ਕੇ ਇਹ ਟੀਕਾ ਲਗਵਾ ਲੈਣਾ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ ਜੋਗੀ ਜੀ ਹਾਲੇ ਵੀ ਗਾਈਡਲਾਈਨ ਨੇ ਤੇ ਹੁਣ ਕਰੋਨਾ ਦਾ ਟੀਕਾ ਵੀ ਆ ਚੁੱਕਾ ਹੈ ਔਰ ਇੰਡੀਆ ਦੀ ਕੇਂਦਰ ਦੀ ਸਰਕਾਰ ਨੇ ਗੱਲ ਕਹਿ ਦਿੱਤੀ ਹੈ ਕਿ 45 ਸਾਲ ਤੋਂ ਉੱਪਰ ਸਾਰਿਆਂ ਨੂੰ ਟੀਕਾ ਹੁਣ ਲੱਗੇਗਾ। ਹੌਲੀ ਬਾਕੀਆਂ ਦੀ ਵਾਰੀ ਆਣੀ, ਯਾਨੀ ਕਿ ਤੁਹਾਡੇ ਵਰਗੇ ਮਲੂਕ ਜੇ 18 ਸਾਲਾਂ ਦੇ ਨੌਜਵਾਨਾਂ ਦੀ ਵਾਰੀ ਹਾਲੇ ਨਹੀਂ ਹੋਣੀ। ਚਲੋ ਕੋਈ ਨਹੀਂ, ਸਾਨੂੰ ਕਿਹੜਾ ਕੁਝ 18 ਦੀ ਹੈ ਨਾ ਹਲੇ। ਹਾਂਜੀ ਪਿਛਲੇ 18 ਸਾਲਾਂ ਤੋਂ। ਕੀ ਹੋਰ ਕੀ। ਅੱਛਾ, ਮੈਂ ਤੇ ਨਾ ਹੁਣ ਤੱਕ ਇਹ ਵੇਖਦੀ ਹੁੰਦੀ ਸੀ ਕਿ ਕੁੜੀਆਂ ਉਮਰ ਲਕਾਉਂਦੀਆਂ। ਇੱਥੇ ਪੁੱਠਾ ਹੀ ਹਿਸਾਬ ਆ, ਮੇਰੀ ਉਮਰ ਵਧਾ ਚੜਾ ਕੇ ਦੱਸੀ ਜਾਂਦੀ, ਆਪਣੀ ਘਟਾ ਕੇ। ਦੇਖੋ, ਗੱਲ ਇਹ ਹੈਗੀ ਆ ਕਿ ਔਰਤ ਦੀ ਉਮਰ ਓਨੀ ਜਿੰਨੇ ਦੀ ਉਹ ਦੱਸੇ, ਬੰਦਾ ਓਨੇ ਦਾ ਜਿੰਨੇ ਦਾ ਉਹ ਦਿਸੇ। ਓਏ ਹੋਏ, ਆਪਾਂ ਪਤਲੇ ਤਾਂ ਕਰਕੇ ਆ। ਬਿਲਕੁਲ ਜੀ। ਗੱਲ ਇਹ ਹੈ ਕਿ ਚਲੋ ਖੈਰ ਛੱਡੋ, ਉਮਰਾਂ 'ਚ ਕੀ ਰੱਖਿਆ, ਦਿਲ ਹੋਣੇ ਚਾਹੀਦਾ ਜਵਾਨ। ਤੇ ਕਰੋਨਾ ਦੇ ਵਿੱਚ ਕੀ ਰੱਖਿਆ, ਵੈਕਸੀਨ ਲਵਾਉਣ ਨੂੰ ਰਹੋ ਤਿਆਰ। ਬਿਲਕੁਲ ਜੀ, ਕਰੋਨਾ ਦੀ ਵੈਕਸੀਨ ਜਿਹੜੀ ਇੰਡੀਆ ਦੇ ਵਿੱਚ ਲੱਗਦੀ ਪਈ ਹੈ, ਪਰ ਨਾਲ ਦੇ ਨਾਲ ਨਵੀਆਂ ਗਾਈਡਲਾਈਨ ਆਈਆਂ ਹੈ ਕਿ ਤਹਿਸੀਲ ਦੇ ਵਿੱਚ ਲਵਾ ਲਓ। ਆਪਣਾ ਤਹਿਸੀਲ ਦੇ ਵਿੱਚ ਨਹੀਂ ਲਵਾਉਣਾ, ਲਵਾਉਣਾ ਤੁਸੀਂ ਬਾਂਹ ਤੇ ਹੀ ਆ। ਗੱਲ ਪੂਰੀ ਹੋਣ ਦਿਆ ਕਰੋ। ਤਹਿਸੀਲ ਦੇ ਵਿੱਚ ਲਵਾ ਲਿਓ, ਜ਼ਿਲ੍ਹੇ ਦੇ ਵਿੱਚ ਲਵਾ ਲਿਓ, ਪੂਰੇ ਰਾਜ ਵਿੱਚ ਨਹੀਂ ਲਵਾਣਾ। ਕੀ ਟੀਕਾ? ਨਹੀਂ, ਲਾਕਡਾਊਨ। ਅੱਛਾ, ਲਾਕਡਾਊਨ। ਆ ਬਈ, ਲਾਕਡਾਊਨ ਦੇ ਬਾਰੇ ਵੀ ਗੱਲ ਕਰਦੇ ਆ ਆਪਾਂ ਆਣ ਕੇ ਇਸ ਗੀਤ ਸੰਗੀਤ ਤੋਂ ਬਾਅਦ।
ਆਉਂਦੀ ਵੀ ਨਵੀਆਂ ਗਾਈਡਲਾਈਨ ਨੇ। ਹੁਣ ਆਹ ਗਾਈਡਲਾਈਨ ਕਿਹੋ ਜੀ ਹੋਗੀ, ਇੱਥੇ ਲੱਗੂਗਾ ਹਨਾ ਕਰਫਿਊ, ਇੱਥੇ ਲਾਕਡਾਊਨ ਲੱਗੂਗਾ, ਇੱਥੇ ਨਹੀਂ ਲੱਗੂਗਾ। ਬਾਕੀ ਮਤਲਬ ਗੱਲ ਇਹ ਹੈ ਨਾ ਕਿ ਸਰਕਾਰ ਜਿਹੜੀ ਹੈ ਹੁਣ ਡਰੀ ਬੈਠੀ ਹੈ। ਜਿਹੜੀ ਇਹ ਸੈਕੰਡ ਵੇਵ ਆਈ ਹੈ ਨਾ ਜੀ, ਇਹ ਖਤਰਨਾਕ ਹੈ। ਇਹ ਜ਼ਿਆਦਾ ਤੇਜ਼ੀ ਦੇ ਨਾਲ ਲੋਕਾਂ ਨੂੰ ਫੜ ਰਹੀ ਹੈ ਜੀ। ਹੁਣ ਸਾਨੂੰ ਸਮਝ ਨਹੀਂ ਆਉਂਦਾ ਕਿ ਜ਼ਿਆਦਾ ਤੇਜ਼ੀ ਦੇ ਨਾਲ ਟੈਸਟ ਹੋਣੇ ਸ਼ੁਰੂ ਹੋ ਗਏ ਆ ਜਾਂ ਕੀ ਗੱਲ ਆ। ਕਿਉਂਕਿ ਜੇਕਰ ਇਹ ਜਿਹੜਾ ਕਰੋਨਾ ਆ ਉਹਨਾਂ 5 ਰਾਜਾਂ ਦੇ ਵਿੱਚ ਚੁੱਪ ਕਰਕੇ ਬੈਠਾ ਹੈ ਜਿੱਥੇ ਚੋਣਾਂ ਨਹੀਂ, ਹਾਂ ਠੀਕ ਹੈ, ਮੇਨ ਤਾਂ ਗੱਲ ਇਹ ਆ, ਤੇ ਬਾਕੀ ਰਾਜਾਂ ਦੇ ਵਿੱਚ ਦੰਦਨਾਉਂਦਾ ਫਿਰਦਾ ਹੈ, ਲੋਕਾਂ ਨੂੰ ਡਰਾਉਂਦਾ ਫਿਰਦਾ ਹੈ, ਲਾਕਡਾਊਨ ਲਵਾਉਂਦਾ ਫਿਰਦਾ ਹੈ, ਤਾਂ ਫਿਰ ਉੱਥੇ ਕਿਤੇ ਨਾ ਕਿਤੇ ਸਾਡੀ ਸ਼ੰਕਾ ਜਿਹੜੀ ਹੈ, ਸਾਡੀ ਸ਼ੱਕ ਜਿਹੜੀ ਹੈ ਹੋਰ ਵੀ ਵੱਧ ਜਾਂਦੀ ਹੈ ਕਿ ਭਾਈ ਇਹ ਕਰੋਨਾ ਕੈਸੇ ਸੁਭਾਅ ਦਾ ਮਾਲਕ ਹੈ ਕਿ ਰਾਜਨੀਤਿਕ ਲੋਕਾਂ ਦੇ ਕੋਲੋਂ ਤਾਂ ਡਰਦਾ ਹੈ ਤੇ ਜਿਹੜੇ ਦੂਸਰੇ ਨੇ ਤੇਰੇ ਮੇਰੇ ਵਰਗੇ ਭੋਲੇ ਭਾਲੇ ਉਹਨਾਂ ਨੂੰ ਜਾ ਕੇ ਚੁੰਬੜਦਾ ਹੈ ਕਿ ਸਾਡੇ ਜ਼ਿਆਦਾ ਮਿੱਠਾ ਖੂਨ ਹੈ। ਉਹ ਭਾਈ ਸਾਡੇ ਵਿੱਚ ਤਾਂ ਖੂਨ ਇਹਨਾਂ ਲੀਡਰਾਂ ਨੇ ਛੱਡਿਆ ਹੀ ਨਹੀਂ, ਹੁਣ ਤੂੰ ਕੀ ਚੂਸਣਾ ਹੈ। ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਚੱਲ ਰਿਹਾ ਜੀ ਪ੍ਰੋਗਰਾਮ ਨਜ਼ਰੀਆ। ਜੋਗੀ ਜੀ, ਲੋਕੀ ਤਾਂ ਇਹ ਵੀ ਕਹਿਣ ਲੱਗ ਪਿਆ ਹੈ ਕਿ ਕਰੋਨਾ ਨੂੰ ਵੀ ਹੌਲੀ ਹੌਲੀ ਰਾਜਨੀਤੀ ਆ ਗਈ ਹੈ। ਮੈਂ ਕਹਾਂ ਜੀ ਕਰਦਾ ਹੀ ਲੀਡਰੀ ਰਿਹਾ ਸ਼ੁਰੂ ਤੋਂ, ਹੈ ਨਾ। ਹਾਂ, ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਬੰਦੇ ਨੂੰ ਫੜਿਆ ਉਹਨੇ ਵੱਡੇ ਵੱਡੇ ਲੀਡਰ ਹੀ ਸੀ। ਆਹੋ, ਸੋਚੋ, ਮਤਲਬ ਅਗਲੇ ਨੇ ਦੇਖਿਆ ਕਿ ਆ ਜੇ ਫੁੱਟਪਾਥ ਤੇ ਕੋਈ ਭਿਖਾਰੀ ਸੁੱਤਾ ਹੈ, ਹਾਂ, ਇਹਨੂੰ ਨਹੀਂ ਟੱਚ ਕਰਨਾ, ਓਏ ਉਹ ਮੇਰਾ ਲੈਵਲ ਬੜਾ ਛੋਟਾ ਹੈ। ਹਾਂ, ਦੇਖੋ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਵੱਡੇ ਵੱਡੇ ਲੀਡਰ, ਹਾਂ, ਬੋਰਿਸ ਜੌਨਸਨ ਹੋਣੀ, ਠੀਕ ਹੈ ਜੀ, ਉਹਨਾਂ ਨੂੰ ਹੋਇਆ, ਠੀਕ ਹੈ ਜੀ। ਉਸ ਤੋਂ ਬਾਅਦ ਜੇਕਰ ਦੂਸਰੀਆਂ ਆਪਾਂ ਦੇਖੀਏ ਦੇਸ਼ਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਸੀਗੇ ਉਹਨਾਂ ਨੂੰ ਉਹਨੇ ਫੜਿਆ। ਜੇਕਰ ਅਸੀਂ ਆਪਣੇ ਇੰਡੀਆ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਹਮਲਾ ਹੀ ਰਾਸ਼ਟਰਪਤੀ ਭਵਨ ਦੇ ਵਿੱਚ ਕੀਤਾ, ਠੀਕ ਹੈ ਨਾ ਜੀ। ਔਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤੇ ਸਾਡੇ ਗ੍ਰਹਿ ਮੰਤਰੀ ਨੂੰ ਵੀ ਫੜਿਆ ਜੀ, ਠੀਕ ਹੈ ਜੀ। ਹਰਿਆਣੇ ਦੇ ਵਿੱਚ ਆ ਜਾਓ, ਉੱਥੇ ਵੀ ਸਿਹਤ ਮੰਤਰੀ ਨੂੰ ਢਾ ਲਿਆ। ਪੰਜਾਬ ਦੇ ਵਿੱਚ ਆ ਲਓ, ਕਈ ਵੱਡੇ ਵੱਡੇ ਐਮਐਲਏ ਤੇ ਮੰਤਰੀ ਨੂੰ ਢਾ ਲਿਆ, ਬਿਲਕੁਲ, ਠੀਕ ਹੈ ਨਾ। ਔਰ ਜੇਕਰ ਅਸੀਂ ਬਾਕੀ ਸਟੇਟਾਂ ਦੇ ਵੀ ਗੱਲ ਕਰੀਏ ਤੇ ਉੱਥੇ ਵੀ ਇਹੀ ਹਾਲ ਆ। ਕਰੋਨਾ ਨੇ ਹੁਣ ਖੂਨ ਪੀ ਲਿਆ ਜੀ ਉਹਨਾਂ ਲੋਕਾਂ ਦਾ ਜਿਹੜੇ ਪਹਿਲਾਂ ਹੀ ਖੂਨ ਪੀਣ ਦੇ ਸ਼ੌਕੀਨ ਸੀ। ਕਰੋਨਾ ਦੇ ਵਿੱਚ ਹੁਣ ਉਹਦੇ ਜੀਨ ਜਿਹੜੇ ਆ ਨਾ ਆ ਗਏ ਆ ਤੇ ਉਹਦੇ ਜਿਹੜੇ ਉਹ ਕਹਿੰਦੇ ਨੇ ਕਿ ਉਹ ਚਾਈਨਾ ਵਾਲੀ ਆ, ਹਾਂ ਵੀ ਜਾਨੀ ਇਹ ਯੂਕੇ ਵਾਲਾ ਨਵਾਂ ਸਟ੍ਰੇਨ ਆ ਗਿਆ। ਇਹ ਉਹ ਸਟ੍ਰੇਨ ਨਹੀਂ ਆਇਆ, ਇਹ ਪੋਲੀਟੀਕਲ ਸਟ੍ਰੇਨ ਆ। ਕਹਿ ਦਿੱਤਾ ਵੀ ਇਹ ਯੂਕੇ ਵਾਲਾ ਸਟ੍ਰੇਨ ਨਹੀਂ ਆ, ਪਰ ਹੁਣ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤੇ ਇਹ ਅਪੀਲ ਕਰ ਦਿੱਤੀ ਹੈ ਆਪਣੇ ਪ੍ਰਧਾਨ ਮੰਤਰੀ ਸਾਹਿਬ ਹੋਰਾਂ ਨੂੰ ਕਿ ਸਰ ਸਾਡੇ ਇੱਥੇ ਨਾ ਯੂਕੇ ਵਾਲਾ ਸਟ੍ਰੇਨ ਬਹੁਤ ਖਤਰਨਾਕ ਹੈ। ਦੇਖੋ ਤੁਹਾਡੇ ਸਾਹਮਣੇ ਇਹਨਾਂ ਨੇ ਸੁਖਬੀਰ ਬਾਦਲ ਹੋਰਾਂ ਨੂੰ ਵੀ ਢਾ ਲਿਆ। ਬਿਲਕੁਲ ਜੀ, ਦੇਖੋ ਜਿਹੜੇ ਟੈਸਟ ਭੇਜੇ ਗਏ ਨਾ, ਸੈਂਪਲ ਭੇਜੇ ਗਏ ਜਿਹੜੇ ਟੈਸਟ ਵਾਸਤੇ ਜੀ, ਉਹਨਾਂ ਦੇ ਵਿੱਚ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ 401 ਸੈਂਪਲ ਭੇਜੇ ਸੀਗੇ ਔਰ ਉਹਨਾਂ ਦੇ ਵਿੱਚੋਂ 81% ਜਿਹੜਾ ਨਵਾਂ ਸਟ੍ਰੇਨ ਪਾਇਆ ਗਿਆ। ਬਿਲਕੁਲ ਫਿਕਰ ਵਾਲੀ ਗੱਲ ਆ, ਬੜੀ ਇੱਕ ਕੀ ਕਹਿੰਦੇ ਆ, ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਆ। ਹੁਣ ਉਹ ਸਾਡੇ ਸੂਬੇ ਦੇ ਵਜ਼ੀਰ ਆਲਾ ਨੇ, ਠੀਕ ਹੈ ਨਾ, ਔਰ ਉਹਨਾਂ ਦਾ ਫਿਕਰ ਬਣਨਾ ਜਾਇਜ਼ ਆ ਜੀ। ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਸਾਨੂੰ ਜਿਹੜੇ ਛੋਟੀ ਉਮਰ ਦੇ ਬੱਚੇ ਆ ਉਹਨਾਂ ਨੂੰ ਵੀ ਇਹ ਜਿਹੜੇ ਕਿ ਵੈਕਸੀਨੇਸ਼ਨ ਸਭ ਨੂੰ ਲਵਾਉਣੀ ਹੈ, ਸਾਰਿਆਂ ਨੂੰ ਲਾਉਣ ਦੀ ਸਾਨੂੰ ਇੱਕ ਦਿੱਤੀ ਜਾਵੇ ਇਜਾਜ਼ਤ, ਕੋਈ ਉਮਰ ਹੱਦ ਨਹੀਂ ਹੋਣੀ ਚਾਹੀਦੀ। ਹਾਂ, ਔਰ ਸਾਰਿਆਂ ਦੇ ਲਈ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਜੀ, ਠੀਕ ਹੈ ਨਾ, ਕਿਉਂਕਿ ਉਹ ਚਾਹੁੰਦੇ ਨੇ। ਦੇਖੋ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲਾਕਡਾਊਨ ਵੱਡੇ ਪੱਧਰ ਤੇ ਲਗਾਇਆ ਗਿਆ, ਪੰਜਾਬ ਦੇ ਵਿੱਚ ਬਚਾ ਵੀ ਰਿਹਾ, ਕਿਉਂਕਿ ਸ਼ੁਰੂਆਤ ਦੇ ਵਿੱਚ ਪੰਜਾਬ ਵਿੱਚ ਕਿੱਦਾਂ ਕਰੋਨਾ ਫੈਲਣ ਲੱਗ ਪਿਆ ਸੀ, ਲੋਕ ਡਰ ਗਏ ਸੀਗੇ। ਅੱਜ ਵੀ ਉਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ। ਹੁਸ਼ਿਆਰਪੁਰ ਦੇ ਵਿੱਚੋਂ, ਅੰਮ੍ਰਿਤਸਰ ਦੇ ਵਿੱਚੋਂ, ਨਵਾਂ ਸ਼ਹਿਰ ਦੇ ਵਿੱਚੋਂ, ਜਲੰਧਰ ਦੇ ਵਿੱਚੋਂ, ਰੋਪੜ ਦੇ ਵਿੱਚੋਂ, ਠੀਕ ਹੈ ਨਾ, ਇਹ ਜਿਹੜੇ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਉਹ ਡਰਾਉਣ ਵਾਲੇ ਨੇ, ਹੈਰਾਨ ਪਰੇਸ਼ਾਨ ਕਰਨ ਵਾਲੇ ਨੇ। ਸਰਕਾਰ ਦੀਆਂ ਤੇ ਸਿਹਤ ਵਿਭਾਗ ਦੀਆਂ ਨਾਸਾਂ ਫੁੱਲ ਗਈਆਂ ਆ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ-ਨਾਲ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਜੋਗੀ ਜੀ, ਅਸੀਂ ਆਪਣਾ ਫਿਕਰ ਵੀ ਜਤਾ ਰਹੇ ਹਾਂ, ਜਿੱਥੇ ਸਾਡੇ ਮੁੱਖ ਮੰਤਰੀ ਵੀ ਆਪਣਾ ਫਿਕਰ ਜਤਾ ਰਹੇ ਨੇ, ਪਰ ਬਹੁਤ ਸਾਰੇ ਲੋਕੀ ਇਹੋ ਜਿਹੇ ਵੀ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਆ ਹੁਣੇ ਜਿਹੀ
ਆਪਣੇ ਕੇਜਰੀਵਾਲ ਸਾਹਿਬ ਆਏ ਸੀ, ਜੀ। ਰੈਲੀ ਕਰਕੇ ਗਏ ਸੀ, ਕਿਉਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜੀ। ਗਈਆਂ? ਕਿਉਂ ਨਹੀਂ ਉਦੋਂ ਕਰੋਨਾ ਦਾ ਖਿਆਲ ਰੱਖਿਆ ਗਿਆ? ਜੀ। ਉਦੋਂ ਕਿੱਥੇ ਸੀ ਸੋਸ਼ਲ ਡਿਸਟੈਂਸਿੰਗ? ਜੇ ਕਿਤੇ ਵਿਆਹ ਹੋਵੇ, ਭੋਗ ਹੋਵੇ, ਉਦੋਂ ਤੁਸੀਂ ਬੰਦਿਆਂ ਦੀ ਹੱਦ ਤੈਅ ਕਰ ਦਿੱਤੀ ਜੀ। ਆ। ਉਦੋਂ ਗਾਈਡਲਾਈਨ ਕਿੱਥੇ ਹੁੰਦੀਆਂ ਨੇ? ਹੁਣ ਗਾਂ ਦੇਖਿਓ ਵੀ ਇਹਨਾਂ ਦੀਆਂ ਪੋਲੀਟੀਕਲ ਪਾਰਟੀ ਦੀਆਂ ਸਰਗਰਮੀਆਂ ਤੇਜ਼ ਹੋਣੀਆਂ, ਕਿਉਂਕਿ ਰਹਿ ਗਿਆ ਸਿਰਫ 1 ਸਾਲ। ਹਾਂ, ਗੱਲ ਇਹ ਪਤੇ ਦੀ ਹੈ ਹਾਂ ਕਿ ਜਿਹੜਾ ਆ ਵਰਾ ਨਾ, ਇਹ ਵਰਾ ਜਿਹੜਾ ਚੁਣਾਵੀ ਸਾਲ ਆ, ਹਾਂ, ਠੀਕ ਹੈ ਨਾ, ਸਭ ਕੁਝ ਬਦਲ ਦੇਣਾ ਇਹਨੇ। ਸਭ ਕੁਝ ਇਹਨੇ ਬਦਲਣਾ ਹੈ, ਇਹਨੇ ਕਰੋਨਾ ਸਭ ਦੌੜਾ ਦੇਣਾ ਹੈ। ਇੱਥੇ ਭਾਰਤੀ ਜਨਤਾ ਪਾਰਟੀ ਵਾਲੇ ਹੋਣ, ਜਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਵਾਲੇ ਹੋਣ, ਜੀ। ਜਾਂ ਇੱਥੇ ਆਮ ਆਦਮੀ ਪਾਰਟੀ ਵਾਲੇ ਹੋਣ, ਬਹੁਜਨ ਸਮਾਜ ਪਾਰਟੀ ਹੋਵੇ, ਆਮ ਆਦਮੀ ਪਾਰਟੀ ਸ਼੍ਰੋਮਣੀ ਹੋਵੇ, ਅਕਾਲੀ ਦਲ, ਕੋਈ ਵੀ ਹੋਵੇ ਇੱਥੇ, ਠੀਕ ਹੈ ਨਾ, ਇੱਥੇ ਸਾਰਿਆਂ ਨੂੰ ਕਰੋਨਾ ਦਿਖਾਈ ਨਹੀਂ ਦੇਣਾ। ਜੀ ਜੀ। ਇੱਥੇ ਉਹ ਗਾਈਡਲਾਈਨਸ ਦੀ ਪਾਲਣਾ ਨਹੀਂ ਹੋਣੀ। ਇੱਥੇ ਜਿਹੜਾ ਜੋ ਆ ਕਹਿੰਦੇ ਨੇ ਕਿ ਅੱਜ ਸਾਰਿਆਂ ਨੂੰ ਦਵਾਈ ਲਵਾ ਦਿਓ, ਇਸੇ ਕਰਕੇ ਤਾਂ ਕਹਿ ਰਹੇ ਨੇ ਕਿ ਛੇਤੀ ਲਾ ਦਿਓ ਭਰਾਵੋ, ਅਸੀਂ ਰੈਲੀਆਂ ਵੀ ਕਰਦੇ। ਜੀ। ਜੇ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਰੋਕਦੀ ਸਰਕਾਰ, ਕੱਲ ਤੋਂ ਆਪ ਨਹੀਂ ਕਰਨੀ ਹੈ। ਉਹ ਜਿਹੜੇ ਪਹਿਲਾਂ ਹੀ ਕਰਨ ਲੱਗ ਪਏ ਸੀ, ਪੰਜਾਬ ਮੰਗਦਾ ਜਵਾਬ, ਜਿਹੜੇ ਆਪ ਹੁਣ ਅੰਦਰ ਪਏ ਆ ਕਰੋਨਾ ਦੇ ਨਾਲ, ਉਹ ਕਿੱਥੇ ਜਾਣੇ ਸੀ? ਠੀਕ ਹੈ। ਔਰ ਇਹ ਜਿਹੜੀਆਂ ਰੈਲੀ ਦੀਆਂ ਤੁਸੀਂ ਗੱਲਾਂ ਕਰਦੇ ਆ, ਇਹਦੇ ਸੰਬੰਧ ਦੇ ਵਿੱਚ ਆਪਾਂ 1-2 ਗੱਲਾਂ ਕਰਦੇ ਆ ਆਣ ਕੇ ਵਾਪਸ ਇਸ ਗੀਤ ਤੋਂ। ਲਓ ਜੀ, ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ, ਤੇ ਚਰਨਜੀਤ ਜੋਗੀ ਦੀ ਆਵਾਜ਼ ਇੱਕ ਪਾਸੇ ਆ ਤੇ ਦੂਸਰੇ ਪਾਸੇ ਆਵਾਜ਼ ਰਮਨੀਕ ਕੌਰ ਦੀ ਆ। ਪਤਾ ਮੈਨੂੰ ਪਤਾ ਹੀ ਆ, ਤੇ ਮੈਂ ਕਿਹੜਾ ਨਹੀਂ ਜਾਣਦਾ ਨਾ। ਤੁਸੀਂ ਹੁਣ ਮੇਰੇ ਨਾਲ ਉਦਾਂ ਹੀ ਆਡੇ ਲੈਣੇ ਜਿੱਦਾਂ ਰੈਲੀਆਂ ਦੇ ਵਿੱਚ ਸਭ ਨੇ ਲੈਣੇ। ਹਾਂ, ਆਡਾ ਜਿਹੜਾ ਰੈਲੀ ਦੇ ਵਿੱਚ ਲਿਆ ਗਿਆ ਨਾ, ਦੇਖੋ ਗੱਲ ਇਹ ਹੈ ਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜੀ, ਕਿਸੇ ਨੂੰ ਚੰਗਾ ਨਹੀਂ ਕਹਿੰਦੇ, ਪਰ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਆ, ਜੀ ਜੀ, ਠੀਕ ਹੈ ਨਾ, ਉਹਨੇ ਉੱਥੇ ਇਹ ਗੱਲ ਜਿਹੜੀ ਹੈ ਬੜੇ ਪਤਾ ਨਹੀਂ ਕਿਉਂ ਐਡੀ ਹਿੱਕ ਥਾਪੜ ਕੇ ਗਈ ਹੈ, ਲਓ ਬਈ ਸੁਖਬੀਰ ਬਾਦਲ ਨੂੰ ਹੁਣ ਹੋ ਗਿਆ ਕਰੋਨਾ, ਹਾਂ ਮਾਰੋ ਤਾੜੀਆਂ। ਠੀਕ ਹੈ ਜੀ, ਅਸੀਂ ਤਾਂ ਕਹਿੰਦੇ ਕਿ ਰੱਬ ਸਾਡੀ ਛੇਤੀ ਸੁਣ ਲਵੇ, ਠੀਕ ਹੈ ਨਾ। ਇੱਕ ਸਾਡਾ ਬਾਪੂ ਬੋਲਦਾ ਹੁੰਦਾ ਸੀ, ਮੈਂ ਬਹੁਤ ਵਾਰੀ ਉਹ ਲੋਕਾਂ ਦੇ ਮੂੰਹੋਂ ਵੀ ਸੁਣਿਆ, ਕਹਿੰਦੇ ਨੇ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਸਿਖਰਾਂ ਤੇ ਦਿਨ ਗਿਆ ਮੁਹੰਮਦਾ, ਔੜਤ ਨੂੰ ਢਲ ਜਾਣਾ। ਬਿਲਕੁਲ, ਇਹ ਸਾਰਿਆਂ ਤੇ ਖੜੀ ਹੈ। ਤੇ ਜੇਕਰ ਤੁਸੀਂ ਆਪਣੇ ਵਿਰੋਧੀ ਪਾਰਟੀ ਦੀ, ਠੀਕ ਹੈ ਜੀ, ਮੌਤ ਮੰਗਦੇ ਹੋ, ਉਹਨਾਂ ਦੀ ਜਾਨ ਦੀ ਸਲਾਮਤੀ ਨਹੀਂ ਮੰਗਦੇ ਹੋ, ਤੇ ਤੁਹਾਡਾ ਅਕਸ, ਤੁਹਾਡਾ ਕਿਰਦਾਰ ਕੀ ਹੈਗਾ, ਇਹ ਲੋਕਾਂ ਦੇ ਕੋਲ ਜਾ ਕੇ ਆਮ ਤੌਰ ਤੇ ਪੁੱਛਿਓ। ਲੋਕ ਤੁਹਾਨੂੰ ਵੀ ਹੁਣ ਟੀਚਰਾਂ ਕਰਦੇ ਨੇ। ਤੇ ਰਹੀ ਗੱਲ ਕਰੋਨਾ ਦੀ, ਇਹ ਕਰੋਨਾ ਨੇ ਇਹ ਨਹੀਂ ਦੇਖਣਾ ਕਿ ਇਹ ਫਲਾਣੀ ਪਾਰਟੀ ਦਾ, ਟਮਕਾਣੀ ਪਾਰਟੀ ਦਾ, ਠੀਕ ਹੈ ਜੀ, ਇਹ ਬੰਦਾ ਇਹ ਨੀਵਾਂ ਆ, ਇਹ ਬੰਦਾ ਉੱਚਾ ਆ, ਇਹ ਗੋਰਾ ਹੈ, ਕਾਲਾ ਹੈ, ਭੂਰਾ ਹੈ, ਨੀਲਾ ਆ, ਠੀਕ ਹੈ, ਇਹਨੇ ਕਿਹੜੀ ਪੱਗ ਬੰਨੀ ਹੈ, ਇਹਨੇ ਕਿਹੜੀ ਪੱਗ ਬੰਨੀ ਹੈ, ਇਹ ਕਿਹੜੀ ਕੌਮ ਨਾਲ ਸੰਬੰਧ ਰੱਖਦਾ। ਬਿਮਾਰੀ ਜਿਹੜੀ ਹੈ ਜਾਂ ਮੌਤ ਜਿਹੜੀ ਹੈ, ਉਹ ਸਾਰਿਆਂ ਤੇ ਖੜੀ ਹੈ। ਸਿਆਸੀ ਪੱਧਰ ਤੇ ਵੱਡੀਆਂ ਰੈਲੀਆਂ ਦੇ ਵਿੱਚ, ਲੋਕਾਂ ਦੇ ਇਕੱਠ ਦੇ ਵਿੱਚ ਇਹ ਖੜ ਕੇ ਗੱਲ ਕਰਨੀ ਤੁਹਾਨੂੰ ਤੇ ਤੁਹਾਡੀ ਜਿਹੜੀ ਗੌਰਵਮਈ ਜਿਹੜੀ ਪਦਵੀ ਆ ਨਾ, ਉਹਨੂੰ ਸ਼ੋਭਾ ਨਹੀਂ ਦਿੰਦਾ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਬਹੁਤ ਸਾਰੇ ਲੋਕ, ਜਿੱਦਾਂ ਹੁਣ ਆਪਾਂ ਰੈਲੀਆਂ ਦੀ ਵੀ ਗੱਲ ਕਰ ਲਈ, ਲੋਕਾਂ ਨੇ ਕਿਹਾ ਵੀ ਉਸ ਵੇਲੇ ਜਿਹੜਾ ਤੁਸੀਂ ਮਿਸ਼ਨ ਫਤਿਹ ਕੀਤਾ, ਤੁਸੀਂ ਇਹ ਕਿਹਾ ਜੀ ਲੋ ਜੀ ਕਰੋਨਾ ਫਤਿਹ, ਮਿਸ਼ਨ ਫਤਿਹ, ਮੰਨਿਆ ਕਿ ਸਭ ਤੋਂ ਪਹਿਲਾਂ ਕਰਫਿਊ ਪੰਜਾਬ ਨੇ ਲਾਇਆ, ਪੰਜਾਬ ਦੇ ਵਿੱਚ ਠੱਲ ਵੀ ਪਈ। ਹੁਣ ਇਹ UK ਦਾ ਸਟ੍ਰੇਨ ਆਇਆ ਤਾਂ ਹੁਣ ਮਿਸ਼ਨ ਫਤਿਹ ਕਿੱਥੇ ਹੈ? ਲੋਕਾਂ ਦਾ ਇਹ ਵੀ ਕਹਿਣਾ ਹੈ, ਬਹੁਤ ਸਾਰੇ ਲੋਕਾਂ ਦੀ ਜਦੋਂ ਮੈਂ ਵੀਡੀਓਜ਼ ਦੇ ਵਿੱਚ ਦੇਖ ਰਹੀ ਸੀ, ਰੋਸ ਦੇਖ ਰਹੀ ਸੀ, ਅਗਲੇ ਕਹਿੰਦੇ ਕਿ ਕੀ ਕੈਪਟਨ ਸਾਹਿਬ ਨੂੰ ਪੁੱਛ ਕੇ ਕਰੋਨਾ ਨਿਕਲਦਾ ਵੀ ਮੈਂ ਰਾਤੀ 9 ਵਜੇ ਬਾਹਰ ਆ ਜਾਵਾਂ, ਤੁਸੀਂ ਹੁਣ ਆਪਣੇ ਕੰਮ ਨਿਬੇੜ ਲਓ, ਠੀਕ ਹੈ। ਉਹ ਇਹ ਵੀ ਕਹਿੰਦੇ ਨੇ ਕਿ ਕੀ ਤੁਹਾਨੂੰ ਇਹ ਸਾਜ਼ਿਸ਼ ਨਹੀਂ ਲੱਗਦੀ, ਕਿਉਂਕਿ ਜਿਸ ਵੇਲੇ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬੰਦ ਸੀ 3 ਮਹੀਨੇ, ਸਾਡੇ ਕੰਮਕਾਰ ਠੱਪ ਰਹੇ, ਕੀ ਉਦੋਂ ਮੌਤਾਂ ਨਹੀਂ ਹੋਈਆਂ? ਕਿ ਉਦੋਂ ਕਰੋਨਾ ਦੇ ਕੇਸ ਨਹੀਂ ਵਧੇ ਤਾਂ ਉਦੋਂ ਵੀ ਸੀਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਤਿਆਤ ਖੁਦ ਵਰਤਣੀ ਹੈ। ਅਗਲੇ ਮਿਸ਼ਨ ਫਤਿਹ ਦੇ ਉੱਪਰ ਵੀ ਸਵਾਲ ਕਰ ਰਹੇ ਨੇ, ਉਹ ਇਹ ਵੀ ਕਹਿ ਰਹੇ ਨੇ ਕਿ ਕਿਤੇ ਇਹਦੇ ਪਿੱਛੇ ਕੋਈ ਇਹੋ ਜਿਹੀ ਸਾਜ਼ਿਸ਼ ਤੇ ਨਹੀਂ ਵੀ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ, ਕਿਤੇ ਕੈਪਟਨ ਸਰਕਾਰ ਮੋਦੀ ਨਾਲ ਤਾਂ ਨਹੀਂ ਰਲ ਗਈ। ਦੇਖੋ ਗੱਲ ਇਹ ਹੈ ਕਿ ਜਦੋਂ ਗੱਲ ਆਪਾਂ ਕਰਦੇ ਨਾ ਕਿ ਰਲਣ ਦੀ, ਉੱਥੇ ਇਸ ਗੱਲ ਨੂੰ ਅਸੀਂ ਕੋਈ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕਰਦੇ, ਲੋਕਾਂ ਦਾ ਆਪਣਾ ਕਹਿਣਾ ਹੈ, ਠੀਕ ਹੈ ਨਾ। ਕਿਉਂਕਿ ਜੇਕਰ ਸਰਕਾਰ ਕੇਂਦਰ ਦੇ ਨਾਲ ਰਲੀ ਹੁੰਦੀ ਤਾਂ ਹੋ ਸਕਦਾ ਸੀ ਇਹ ਵੀ ਕਿ ਸਾਡੇ ਜਿਹੜੇ ਕਿਸਾਨ ਆ ਉਹ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਨਾ ਕਰ ਸਕਦੇ ਹੁੰਦੇ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਉਹਨਾਂ ਦੀ ਇੰਨੀ ਵੱਡੇ ਪੱਧਰ ਤੇ ਜੋ ਉਹਨਾਂ ਨੇ
ਕੋਈ ਟੋਲ ਪਲਾਜ਼ਿਆਂ ਦੇ ਉੱਪਰ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਉਹ ਅਸਲ ਵਿੱਚ ਸਰਕਾਰ ਜਿਹੜੀ ਹੈ ਜੀ ਵਿਰੋਧੀ ਧਿਰ ਦੇ ਵਿੱਚ ਆ ਔਰ ਉਹ ਸਰਕਾਰ ਨਾਲ ਆਡਾ ਲਾ ਕੇ ਬੈਠੀ ਹੈ। ਬਿਲਕੁਲ ਠੀਕ ਹੈ ਨਾ। ਬਾਕੀ ਰਹੀ ਗੱਲ ਸਰਕਾਰ ਦੇ ਨਾਲ ਤਾਲਮੇਲ ਬਣਾਉਣ ਦੀ, ਤਾਂ ਕੋਈ ਵੀ ਮੁੱਖ ਮੰਤਰੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ, ਕੋਈ ਪ੍ਰਧਾਨ ਮੰਤਰੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ, ਉਹਨਾਂ ਦੇ ਲਈ ਇਹ ਪੰਜਾਬ ਨਹੀਂ, ਇਹ ਬਿਹਾਰ ਨਹੀਂ, ਇਹ ਗੁਜਰਾਤ ਨਹੀਂ, ਉਹਨਾਂ ਦੇ ਲਈ ਸਾਰੇ ਇੱਕੋ ਨੇ ਜੀ, ਅਖੰਡ। ਹਾਂ, ਤਾਲਮੇਲ ਬਣਾ ਕੇ ਰੱਖਣਾ ਪੈਂਦਾ ਹੈ। ਤੇ ਬਾਕੀ ਗੱਲ ਇਹ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਫਤਿਹ ਦੀ ਗੱਲ ਕਰਦੇ ਸੀਗੇ, ਉਹ ਮਿਸ਼ਨ ਫਤਿਹ ਜਿਹੜਾ ਨਾ ਹੁਣ ਮਿਸ਼ਨ ਫਸੇ ਵਾਲਾ ਕੰਮ ਆ ਗਿਆ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਨਜ਼ਰੀਆ, ਤੇ ਗੱਲ ਕਰ ਰਹੇ ਹਾਂ ਅਸੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਜੀ। ਠੀਕ ਹੈ ਜੀ, ਸਿਆਣੇ ਨੇ, ਕਾਬਲ ਨੇ, ਠੀਕ ਹੈ ਜੀ, ਪਰ ਇਸ ਵੇਲੇ ਉਹਨਾਂ ਦਾ ਮਿਸ਼ਨ ਫਸੇ ਵਾਲਾ ਕੰਮ ਹੋਇਆ ਹੈ। ਜੀ ਜੀ। ਕਾਰਨ ਇਹ ਹੈ ਕਿ ਚੋਣਾਂ ਦਾ ਬਿੱਲ ਹੈ, ਠੀਕ ਹੈ ਨਾ। ਇਹਨਾਂ ਦਿਨਾਂ ਦੇ ਵਿੱਚ ਧੂੜ ਉਡਾਉਂਦੀਆਂ ਗੱਡੀਆਂ ਐਨ ਦੌੜਦੀਆਂ ਫਿਰਦੀਆਂ ਹੋਣੀਆਂ ਚਾਹੀਦੀਆਂ ਪਿੰਡਾਂ ਦੇ ਵਿੱਚ, ਸਾਰਾ ਹੁਣ ਹੋਣਾ, ਠੀਕ ਆ ਜੀ। ਲੋਕਾਂ ਦੇ ਦਰਾਂ ਦੇ ਵਿੱਚ ਜਾ ਕੇ ਐਨ ਕਹਿੰਦੇ ਕਿ ਜਿਹੜੀਆਂ ਵੋਟਾਂ ਹੁੰਦੀਆਂ ਨਾ 2 ਚਰਨਾਂ ਦੇ ਵਿੱਚ ਹੁੰਦੀਆਂ, ਠੀਕ ਹੈ ਜੀ। ਪਹਿਲਾਂ ਤੁਸੀਂ ਲੋਕਾਂ ਦੇ ਚਰਨਾਂ ਦੇ ਵਿੱਚ, ਫਿਰ ਲੋਕ ਤੁਹਾਡੇ ਚਰਨਾਂ ਦੇ ਵਿੱਚ। ਆਇਆ ਮੈਂ ਪਹਿਲਾ ਚਰਨ ਦੂਜਾ ਚਰਨ ਤੇ ਸੁਣਿਆ ਸੀ ਵੀ ਸਟੇਜਾਂ ਹੁੰਦੀਆਂ, ਇਦਾਂ ਹੀ ਹੁੰਦੀਆਂ, ਇਸੇ ਸਟੇਜ ਦੇ ਵਿੱਚ ਹੋਣੀਆਂ, ਠੀਕ ਹੈ। ਹੁਣ ਲੋਕਾਂ ਦੇ ਚਰਨਾਂ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲ ਰਿਹਾ, ਠੀਕ ਹੈ ਨਾ। ਆਪਣੀਆਂ ਹੁਣ ਰੈਲੀਆਂ ਜਿਹੜੀਆਂ ਉਹ ਕਿੱਥੋਂ ਕਰਨ, ਉਧਰੋਂ ਸੈਂਟਰ ਵੀ ਗਾਈਡਲਾਈਨ ਸਿੱਟੀ ਜਾਂਦਾ, ਠੀਕ ਹੈ ਜੀ। ਇੰਨੇ ਤੋਂ ਇੰਨੇ ਆਹ ਕਰ ਲਓ, ਇੰਨੇ ਇਕੱਠ ਕਰ ਲਓ, ਇੰਨੇ ਇਹ ਕਰ ਲਓ। ਦੇਖੋ ਬਹੁਤ ਸਾਰੇ ਲੋਕਾਂ ਨੇ ਤਾਂ ਇਹ ਵੀ ਕਿੰਤੂ ਪਰੰਤੂ ਕੀਤਾ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਦੀ ਆਪਦੀ ਪੋਤੀ ਦਾ ਵਿਆਹ ਸੀ ਉਦੋਂ ਕਰੋਨਾ ਕਿੱਥੇ ਸੀ, ਠੀਕ ਹੈ ਜੀ। ਚਲੋ ਇਹ ਵੀ ਗੱਲ ਮੰਨੀ, ਕਿਉਂਕਿ ਲੋਕਾਂ ਦੇ ਵਿਆਹਾਂ ਦੇ ਵਿੱਚ ਜੇਕਰ ਫੁੱਫੜ ਮਾਮੇ ਮਾਸੜ ਨਾਰਾਜ਼ ਕਰਨੇ ਆ, ਕਿਉਂਕਿ 20 ਬੰਦੇ ਕਹਿੰਦੇ ਆ, ਠੀਕ ਹੈ ਨਾ, 5-7 ਫੁੱਫੜ ਹੋਣ, ਹਾਂਜੀ, 5-7 ਮਾਮੇ ਹੋਣ, 3-4 ਚਾਚੇ ਹੋਣ, ਇਹ ਪੁਰਾਣਿਆਂ ਦੀ ਹੈ ਨਾ ਬਰਕਤਾਂ ਨੇ। ਓਏ ਅੱਜ ਕੱਲ ਵੀ ਇਦਾਂ ਚੱਲਦੀ ਆ ਕੰਮ, ਠੀਕ ਹੈ ਨਾ। ਤੇ ਉਹ ਕਿੱਥੇ ਜਾਣਗੇ 20 ਬੰਦੇ ਲੈ ਕੇ, ਠੀਕ ਹੈ ਨਾ। ਅੱਜ ਵੀ ਲੋਕਾਂ ਨੇ ਆਪਣੇ ਵਿਆਹ ਵੀ ਕਰਨੇ ਆ, ਲੋਕਾਂ ਦੇ ਘਰਾਂ ਦੇ ਵਿੱਚ ਹੋਰ ਵੀ ਸੁੱਖ ਦੁੱਖ ਆਉਣੇ ਆ, 20 ਤੋਂ ਵੱਧ ਬੰਦੇ ਹੋ ਜਾਂਦੇ ਆ। ਔਰ ਜੇਕਰ ਰੈਲੀਆਂ ਦੇ ਵਿੱਚ ਹਜ਼ਾਰਾਂ ਦਾ ਇਕੱਠ ਹੋ ਸਕਦਾ ਜੀ, ਬਿਲਕੁਲ, ਤਾਂ ਫਿਰ ਘਰਾਂ ਦੇ ਵਿੱਚ ਲੋਕ 100-100 50-50 ਕਿਉਂ ਨਹੀਂ ਇਕੱਠੇ ਹੋ ਸਕਦੇ? ਉੱਥੇ ਕਰੋਨਾ ਆਣ ਕੇ ਕਿਹੜਾ ਕਿੱਕਲੀ ਪਾਉਂਦਾ ਹੈ। ਤੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ ਮਿਸ਼ਨ ਫਸੇ ਵੀ ਕਰ ਲਿਆ, ਰੈਲੀਆਂ ਦੀ ਗੱਲ ਵੀ ਕਰ ਲਈ, ਹਰ ਇੱਕ ਗੱਲ ਹੋ ਗਈ। ਮਿਸ਼ਨ ਫਸੇ ਤਾਂ ਤੂੰ ਇਦਾਂ ਕਹਿੰਦੀ ਕਿ ਜਿੱਦਾਂ ਕੋਈ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੁੰਦੀ ਆ। ਹਾਂ, ਤੁਸੀਂ ਕਹਿਤਾ ਨਾ, ਹੁਣ ਮੈਂ ਇਦਾਂ ਹੀ ਕਹਿਣਾ, ਬਾਰ-ਬਾਰ ਕਹਿਣਾ। ਕੱਲ ਨੂੰ ਤੁਸੀਂ ਜਾ ਨਾ ਸਕੋ, ਨਾਲੇ ਕੀ ਪਤਾ ਕੋਈ ਅਮਰੀਕਨ ਸਟ੍ਰੇਨ ਵੀ ਆ ਜਾਏ। ਬਿਲਕੁਲ, ਤੇ ਨਾਲੇ ਫਿਰ ਤੁਸੀਂ ਫਿਰ ਮੈਨੂੰ ਕਹੋ ਹੁਣ ਦੱਸ ਮਿਸ਼ਨ ਫਸੇ ਕੀ ਬਣਿਆ। ਕਾਰਨ ਇਹ ਹੈ ਨਾ, ਹੁਣ ਸਰਕਾਰ ਨੇ ਇਹ ਇੱਕ ਹੋਰ ਨਵਾਂ ਫਰਮਾਨ ਕੱਢ ਮਾਰਿਆ ਪੰਜਾਬ ਸਰਕਾਰ ਨੇ। ਉਹ ਕਹਿੰਦੇ ਆ ਕਿ ਜਿਹਨੇ ਮਾਸਕ ਨਹੀਂ ਪਾਇਆ ਉਹਦਾ ਤੁਸੀਂ ਨਾ ਚਲਾਨ ਵੀ ਕੱਟਣਾ ਤੇ ਟੈਸਟ ਵੀ ਕਰਨਾ। ਲਓ ਜੀ, ਪੁਲਿਸ ਦੇ ਨਾਕਿਆਂ ਦੇ ਉੱਪਰ ਡਾਕਟਰਾਂ ਦੀ ਟੀਮ ਬਿਠਾਈ ਗਈ ਹੈ। ਕਿਸੇ ਤੋਂ ਤੁਸੀਂ ਜ਼ਬਰਦਸਤੀ ਖੂਨ ਦਾ ਸੈਂਪਲ ਨਹੀਂ ਲੈ ਸਕਦੇ, ਬਿਲਕੁਲ, ਠੀਕ ਹੈ ਨਾ। ਕਿਸੇ ਦੇ ਕੋਲੋਂ ਤੁਸੀਂ ਉਹਦੀ ਮਰਜ਼ੀ ਤੋਂ ਬਿਨਾਂ ਕੋਈ ਟੈਸਟ ਨਹੀਂ ਕਰ ਸਕਦੇ, ਕਾਨੂੰਨ ਹੈ। ਪਰ ਉਸ ਤੋਂ ਬਾਅਦ ਹੁਣ ਜਦੋਂ ਪੁਲਿਸ ਵਾਲਿਆਂ ਦਾ ਡੰਡਾ ਹੈ, ਤੇ ਡੰਡਾ ਤਾਂ ਫਿਰ ਤੁਹਾਨੂੰ ਪਤਾ ਡੰਡੇ ਅੱਗੇ ਤਾਂ ਭੂਤ ਨੱਚਦੇ ਆ। ਕਾਨੂੰਨ ਕੋਈ ਨਹੀਂ ਮੰਨਿਆ, ਠੀਕ ਹੈ ਨਾ। ਤੇ ਉਹ ਜਦੋਂ ਉੱਥੇ ਲੋਕਾਂ ਨੂੰ ਫੜ ਕੇ ਧੜਾ ਧੜ ਟੈਸਟ ਕਰਾਈ ਜਾਣਗੇ, ਠੀਕ ਹੈ ਨਾ, ਤੇ ਉਹ ਲਗਾਤਾਰ ਟੈਸਟ ਜਿਹੜੇ ਹੋ ਰਹੇ ਨੇ, ਉਹਨਾਂ ਟੈਸਟਾਂ ਦੀ ਜਿਹੜੇ ਉਹ ਟੈਸਟ ਕਰ ਰਹੇ ਨੇ ਜੀ, ਉਹਨਾਂ ਦੀ ਵੀ ਕੋਈ ਅਸਲ ਵਿੱਚ ਪ੍ਰਮਾਣਿਕਤਾ ਤਾਂ ਹੈ ਨਹੀਂ। ਸਭ ਤੋਂ ਵੱਡੀ ਗੱਲ ਇੱਕ ਹੋਰ ਜੋਗੀ ਜੀ, ਮੈਂ ਅੱਜ ਵੀ ਕਿਸੇ ਦੇ ਨਾਲ ਗੱਲ ਕਰ ਰਹੀ ਸੀ ਤੇ ਇਹ ਗੱਲ ਸਾਹਮਣੇ ਆਈ ਵੀ ਜਦੋਂ ਕਿਤੇ ਡਿਸਪੈਂਸਰੀਆਂ ਦੇ ਵਿੱਚ ਜਾਂ ਮੰਨ ਲਓ ਸਿਵਲ ਹਸਪਤਾਲ ਦੇ ਵਿੱਚ ਹੀ ਜਦੋਂ ਕਰੋਨਾ ਟੈਸਟ ਹੁੰਦੇ ਨੇ, ਲੈਟਸ ਸੇ ਕਿ ਉਹਨਾਂ ਨੇ ਇੱਕ ਦਿਨ ਦੇ ਵਿੱਚ 100 ਬੰਦਿਆਂ ਦਾ ਟੈਸਟ ਕਰਤਾ। ਇਹ ਲੋਕ ਇਹ ਕਹਿੰਦੇ ਨੇ ਲਓ ਜੀ ਮਾਰਕਾ ਮਾਰਤਾ, 100 ਬੰਦਿਆਂ ਦਾ ਅਸੀਂ ਟੈਸਟ ਕਰ ਦਿੱਤਾ। ਕੌਣ ਕਹਿ ਸਕਦਾ ਹੈ ਕਿ ਜਿਹੜੇ 90 ਬੰਦੇ ਆਏ ਸੀ ਉਹਨਾਂ ਦੇ ਵਿੱਚੋਂ 80 ਜਾਂ 70 ਕਰੋਨਾ ਦੇ ਨੈਗੇਟਿਵ ਵੀ ਹੋ ਸਕਦੇ ਆ, ਪਰ 10 ਜਿਹੜੇ ਸੀਗੇ ਜਾਂ 20 ਜਿਹੜੇ ਸੀਗੇ ਜਿਹੜੇ ਕਰੋਨਾ ਪੋਜ਼ਿਟਿਵ ਸੀ, ਉਹਨਾਂ ਨੇ ਉਹਨਾਂ ਨੂੰ ਵੀ ਲਾਗ ਲਾ ਦਿੱਤੀ ਜੀ। ਬਿਲਕੁਲ, ਇਸ ਬਾਰੇ ਕੌਣ ਕਹਿ ਸਕਦਾ? ਦੇਖੋ ਗੱਲ ਤਾਂ ਇਹ ਹੈ, ਕੋਈ ਵੀ ਥਾਂ ਤੁਸੀਂ ਦੇਖ ਲਓ, ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਜੀ, ਪੰਜਾਬੀ ਅਸੀਂ ਬੜੇ ਤਾਂ ਚੱਕੇ ਹੋਏ, ਦਲੇਰਾਂ ਦੀ ਕੌਮ, ਸ਼ੇਰਾਂ ਦੀ ਕੌਮ, ਫਲਾਨਾ ਢਮਕਾਣ, ਉਹ ਠੀਕ ਹੈ ਯਾਰ, ਪਰ ਬਿਮਾਰੀ ਅੱਗੇ ਕੋਈ ਦਲੇਰ ਨਹੀਂ ਨਾ ਹੁੰਦਾ ਜੀ। ਸੋ ਇਸ ਕਰਕੇ ਸਾਡੇ ਕਰਿਆਨੇ ਵਾਲੀਆਂ ਦੁਕਾਨਾਂ ਦੇਖ ਲਓ, ਕੋਈ ਬਿੱਲ ਤਾਰਨ ਚੱਲ ਜਾਂਦਾ ਉੱਥੇ ਦੇਖ ਲਓ, ਕਿਤੇ ਕੋਈ ਸੁਵਿਧਾ ਕੇਂਦਰ ਦੇ ਵਿੱਚ ਚੱਲ ਜਾਂਦਾ ਉੱਥੇ ਦੇਖ ਲਓ, ਤੁਸੀਂ ਬੱਸ ਅੱਡਿਆਂ ਦੇ ਉੱਪਰ ਦੇਖ ਲਓ, ਤੁਸੀਂ ਰੇਲਵੇ ਸਟੇਸ਼ਨਾਂ ਦੇ ਵਿੱਚ ਦੇਖ ਲਓ, ਤੁਸੀਂ ਹਸਪਤਾਲਾਂ ਦੇ ਵਿੱਚ ਖਾਸ ਕਰਕੇ ਮੈਂ ਕਹਿੰਦਾ ਹਸਪਤਾਲਾਂ ਦੇ ਵਿੱਚ ਜਾ ਕੇ ਦੇਖਿਓ ਸਹੀ ਤੁਸੀਂ
ਜੋ ਕਰੋਨਾ ਗਾਈਡਲਾਈਨਸ ਦੀਆਂ ਧੱਜੀਆਂ ਉੱਥੇ ਉੜਦੀਆਂ ਨਾ, ਹੋਰ ਕਿਤੇ ਨਹੀਂ ਉੜਦੀਆਂ। ਵਹਿਮ ਲੋਕਾਂ ਨੇ ਦਿਲੋਂ ਕੱਢੇ ਵੀ ਨੇ ਤੇ ਕੁਝ ਵਹਿਮ ਲੋਕਾਂ ਨੇ ਦਿਲਾਂ ਦੇ ਵਿੱਚ ਪਾਲੇ ਵੀ ਨੇ। ਤੁਹਾਨੂੰ ਪਤਾ ਹੈ ਕਿ ਹੁਣ ਲੋਕੀ ਇਹ ਨਹੀਂ ਕਹਿੰਦੇ ਵੀ ਆਜੋ ਡਰੋ ਨਾ, ਸਾਡੇ ਘਰ ਕੁੱਤਾ ਹੈ ਨਹੀਂ, ਆਜੋ ਅਸੀਂ ਸਾਰਿਆਂ ਨੇ ਟੀਕੇ ਲਵਾਏ ਹੋਏ ਨੇ। ਹੁਣ ਲੋਕੀ ਇਹ ਵੀ ਡਰਦੇ ਨੇ ਜਦੋਂ ਕੋਈ ਕਿਸੇ ਨੂੰ ਚਾਹ ਦਾ ਕੱਪ ਜਾਂ ਪਾਣੀ ਦਾ ਗਲਾਸ ਫੜਾਉਂਦਾ ਹੈ ਘਰ ਆਏ ਨੂੰ, ਤੇ ਪੀਣ ਵਾਲਾ ਡਰਦਾ ਹੈ ਕਿਤੇ ਗਲਾਸ ਨੂੰ ਕਰੋਨਾ ਤਾਂ ਨਹੀਂ ਜੀ, ਪਿਉਣ ਵਾਲਾ ਡਰਦਾ ਹੈ ਕਿ ਹਾਏ ਇਸ ਤੋਂ ਬਾਅਦ ਕਿਤੇ ਕਰੋਨਾ ਮੇਰੇ ਗਲਾਸ 'ਚ ਤੇ ਨਹੀਂ ਆਜੂ। ਉਹ ਇਹੋ ਜਿਹੇ ਜਿਹੜੇ ਡਰ ਨੇ, ਇਹੋ ਜਿਹੇ ਜਿਹੜੇ ਸ਼ੰਕੇ ਨੇ ਹਾਲੇ ਵੀ ਚੱਲ ਰਹੇ ਨੇ। ਪਰ ਇੱਕ ਗੱਲ ਮੈਂ ਕਹਿੰਦੀ ਹਾਂ ਤੁਹਾਨੂੰ, ਕਰੋਨਾ ਵੀ ਨਾ ਘਰ ਵਾਲੀ ਵਰਗਾ ਜੇ। ਅੱਛਾ, ਹੋਰ ਕੀ? ਉਹ ਕਿਵੇਂ? ਪਤਾ ਵੀ ਹੁਣ ਜ਼ਿੰਦਗੀ ਇਹਦੇ ਨਾਲ ਹੀ ਕੱਟਣੀ, ਐਡਜਸਟ ਕਰੋ ਬਈ, ਕਰਨਾ ਪੈਣਾ ਐਡਜਸਟ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਇੱਥੇ। ਸਾਡੀ ਜਿਹੜੀ ਆ ਪੰਜਾਬ ਦੀ ਸਰਕਾਰ ਆ, ਉਹ ਮੋਟਰਸਾਈਕਲ ਵਾਲੇ ਜੀ, ਜਿਹੜੇ ਸਾਈਕਲਾਂ ਵਾਲੇ ਆ, ਠੀਕ ਹੈ, ਕਾਰਾਂ ਵਾਲੇ, ਉਹਨੂੰ ਕਹਿੰਦੇ ਮਾਸਕ ਲਾ ਕੇ ਰੱਖੋ। ਠੀਕ ਗੱਲ ਹੈ, ਲਾਉਣਾ ਚਾਹੀਦਾ ਮਾਸਕ। ਯਾਰ ਤੁਹਾਡੀ ਆਪਣੀ ਜ਼ਿੰਦਗੀ ਹੈ, ਤੁਹਾਡੀ ਆਪਣੀ ਸਿਹਤ ਠੀਕ ਰਹੂਗੀ, ਤੁਸੀਂ ਆਪਣੇ ਪਰਿਵਾਰ ਦਾ ਖਿਆਲ ਰੱਖੋਗੇ। ਪਰ ਜਿਹੜੇ ਬੱਸਾਂ ਦੇ ਵਿੱਚ ਤੁਸੀਂ 52 ਬੰਦੇ ਰੱਖਦੇ ਹੋ, ਜੀ, ਠੀਕ ਹੈ, 35 ਬੰਦੇ ਬੈਠਦੇ, ਵਿਆਹ ਦੇ ਵਿੱਚ ਕਿੰਨੇ 20 ਬੰਦੇ ਹੋਣ, ਠੀਕ ਹੈ, ਪਰ ਤੁਸੀਂ ਬੱਸਾਂ ਦੇ ਵਿੱਚ ਜਿਹੜੇ ਬੰਦੇ ਲੱਦੇ ਹੋਏ ਨੇ, ਉਹਨਾਂ ਦਾ ਕੀ ਉਹ ਕਰੋਨਾ ਦੇ ਫੁੱਫੜ ਲੱਗਦੇ? ਉਹਨਾਂ ਨੂੰ ਨਹੀਂ ਹੋ ਸਕਦਾ। ਜੀ ਤੁਹਾਡੀ ਸਰਕਾਰ ਦੇ ਇੱਕੋ ਹੀ ਥਾਂ ਤੇ ਰੂਲ ਦੋ ਕਿਉਂ? ਠੀਕ ਹੈ ਨਾ। ਹੁਣ ਦੇਖੋ, ਪੰਜਾਬ ਦੇ ਵਿੱਚ ਹੋਲਾ ਮਹੱਲਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਠੀਕ ਹੈ ਨਾ, ਔਰ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਜੀ। ਅਸੀਂ ਉਹਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਕਰ ਰਹੇ, ਅਸੀਂ ਸਿਰਫ ਗਾਈਡਲਾਈਨਸ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਗਾਈਡਲਾਈਨਸ ਵਰਤੀਆਂ ਜਾਣਗੀਆਂ, ਕਿ ਉੱਥੇ ਜੋ ਹਦਾਇਤਾਂ ਹੈਗੀਆਂ ਉਹ ਮੰਨੀਆਂ ਜਾਣਗੀਆਂ। ਠੀਕ ਹੈ, ਅਸੀਂ ਦੇਖੋ ਇਹ ਕਹਿੰਦੇ ਕਿਉਂਕਿ ਸਾਡੀ ਧਾਰਮਿਕ ਸ਼ਰਧਾ, ਸਾਡੀ ਆਸਥਾ ਵੀ ਉੱਥੇ ਹੈ, ਬਿਲਕੁਲ, ਠੀਕ ਹੈ ਨਾ। ਪਰ ਅਸੀਂ ਤਾਂ ਇਹ ਕਹਿੰਦੇ ਆ ਕਿ ਕਿਉਂ ਗਰੀਬਾਂ ਨੂੰ ਤੁਸੀਂ ਬੰਨ ਕੇ ਅੰਦਰ ਬਿਠਾਤਾ ਜੀ, ਜਿਹਨਾਂ ਲੋਕਾਂ ਨੇ ਸਿਰਫ ਰੋਜ਼ ਕਮਾ ਕੇ ਖਾਣਾ ਹੈ, ਠੀਕ ਹੈ, ਜਿਨ੍ਹਾਂ ਨੇ ਰੋਜ਼ ਖੂਹ ਪੱਟਣਾ, ਪਾਣੀ ਪੀਣਾ, ਰੋਜ਼ ਚੁੱਲ੍ਹਾ ਬਾਲਣਾ ਔਰ ਉਹਦੇ ਉੱਪਰ ਆਪਣੀ ਰੋਟੀ ਪਕਾ ਕੇ ਡੰਗ ਦੀ ਖਾਣੀ ਹੈ, ਉਹਨਾਂ ਨੂੰ ਅੰਦਰ ਬਿਠਾ ਕੇ ਜਾਂ ਤਾਂ ਇਹ ਦੱਸੋ ਕਿ ਸਰਕਾਰ ਨੇ ਕਿਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਕੋਈ ਹੋਰ ਨਹੀਂ, ਕੁਝ ਵਾਧੂ ਨਹੀਂ। ਹਾਏ ਕਰੋਨਾ ਨੇ ਇੰਨਾ ਉਹਨਾਂ ਦਾ ਨੁਕਸਾਨ ਕਰ ਦਿੱਤਾ, ਉਦੋਂ ਨਾ ਕੋਈ ਕੰਪਨਸੇਸ਼ਨ ਮਿਲੀ? ਮੈਂ ਕਹਾਂ ਜੀ, ਜਿਹੜੇ ਕਹਿੰਦੇ ਸੀ ਕੋਈ ਮੁਆਵਜ਼ਾ ਨਹੀਂ, ਜਿਹੜੇ ਸਾਡੇ ਆਮ ਤੌਰ ਤੇ ਜਿਹਨਾਂ ਨੇ ਕਿਰਾਏ ਤੇ ਦੁਕਾਨਾਂ ਲੈ ਰੱਖੀਆਂ ਸੀਗੀਆਂ, ਉਹ ਦੁਕਾਨਦਾਰ ਕਿਰਾਏ ਮਾਫ ਨਹੀਂ ਹੋਏ, ਕਿਸੇ ਨੇ ਕੋਈ ਢਿੱਲ ਨਹੀਂ ਵਰਤੀ। ਇਹ ਜਿਹੜੀਆਂ ਇਹਨਾਂ ਬਿੱਲ ਮਾਫ ਕੀਤੇ ਸੀ ਭਲਾ, ਬਿੱਲ ਕਿਉਂ ਮਾਫ ਕਰਨੇ ਇਹਨਾਂ ਨੇ? ਕਿਹੜੀ ਚੀਜ਼ ਮਾਫ ਕੀਤੀ ਹੈ? ਪੰਜਾਬ ਸਰਕਾਰ ਇੱਕ ਚੀਜ਼ ਦੱਸ ਦੇਵੇ ਕਿ ਕਰੋਨਾ ਦੇ ਕਾਲ ਦੇ ਵਿੱਚ ਅਸੀਂ ਫੀਸਾਂ ਮਾਫ ਹੋਈਆਂ। ਦੇਖੋ, ਫੀਸਾਂ ਕੋਈ ਮਾਫ ਨਹੀਂ ਹੋਈਆਂ, ਉੱਥੇ ਘਰ ਬੈਠੇ ਬੱਚੇ ਘਰ ਬੈਠੇ ਆ, ਫੀਸਾਂ ਦਿੱਤੀਆਂ ਮਾਪਿਆਂ ਨੇ। ਮਾਪਿਆਂ ਨੂੰ ਇਹ ਵੀ ਕਿਹਾ ਗਿਆ ਕਿ ਫੋਨ ਲਓ ਜੀ ਤੁਸੀਂ ਜਿੱਦਾਂ ਮਰਜੀ, ਸਮਾਰਟ ਫੋਨ ਲਏ, ਕਲਾਸਾਂ ਲੱਗਣੀਆਂ। ਜਿਹਨਾਂ 2-3 ਬੱਚੇ ਸੀਗੇ ਉਹ ਕਿੱਥੇ ਜਾਣ, ਕਿਹੜੇ ਖੂਹ ਦੇ ਵਿੱਚ ਪੈ ਜਾਣ? ਸਰਕਾਰ ਨੇ ਭੋਰਾ ਭਰ ਵੀ ਲੋਕਾਂ ਦੇ ਬਾਰੇ ਸੋਚਿਆ ਨਹੀਂ। ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਮੁੜ ਪੈ ਗਈ ਹੈ, ਕਿਉਂਕਿ ਹੁਣ ਵੋਟਾਂ ਆ। ਇੰਨੀ ਗੱਲ ਜ਼ਰੂਰ ਆ ਕਿ ਇਹ ਜਿਹੜੀਆਂ ਵੋਟਾਂ ਦੇ ਵਿੱਚ ਆ ਨਾ, ਹੁਣ ਸਰਕਾਰ ਭਾਵੇਂ ਥੋੜਾ ਜਿਹਾ ਖਜ਼ਾਨੇ ਦਾ ਮੂੰਹ ਖੋਲ ਦੇਵੇ, ਕਿਉਂਕਿ ਹੁਣ ਲੋਕਾਂ ਦੀਆਂ ਉਂਗਲਾਂ ਦੇ ਉੱਪਰ ਸਿਆਹੀ ਲੱਗਣ ਦਾ ਸਮਾਂ ਆ ਗਿਆ। ਜੇਕਰ ਸਰਕਾਰ ਨੇ ਮੂੰਹ ਖੋਲਿਆ ਖਜ਼ਾਨੇ ਦਾ, ਫਿਰ ਤਾਂ ਉਹਨਾਂ ਦੀਆਂ ਸਿਰਾਂ ਦੇ ਉੱਪਰ ਤਾਜ ਹੋਣਗੇ, ਨਹੀਂ ਤਾਂ ਉਸੇ ਸਿਆਹੀ ਦੇ ਨਾਲ ਕਈਆਂ ਦੇ ਮੂੰਹ ਵੀ ਕਾਲੇ ਹੋਣਗੇ। ਬਿਲਕੁਲ ਜੀ। ਖੈਰ, ਇਹਨਾਂ ਹੀ ਗੱਲਾਂ ਦੇ ਨਾਲ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਸਮੇਟਣ ਦਾ ਵੇਲਾ ਹੋ ਰਿਹਾ। ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।